ਉਹਨੇ ਨਾ ਪੂਰਾ ਸਾਲ ਲਿਆ ਔਰ ਉਸ ਪੂਰੇ ਸਾਲ 'ਚ ਕਿਸਾਨਾਂ ਦੇ ਜਿਹੜੇ 800 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋਈ ਹੈ ਤੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਸਿਰ ਫੜਾਏ, ਜੇਲਾਂ ਦੇਖੀਆਂ ਤੇ ਜਿਹੜਾ ਮਤਲਬ ਇਹ ਸੰਘਰਸ਼ ਮਤਲਬ ਇਹਨਾਂ ਨੇ ਹੱਕ ਖੋਇਆ ਹੈ ਆਪਣਾ ਕਿਸਾਨਾਂ ਨੇ। ਤੇ ਹੁਣ 1 ਸਾਲ ਲੋਕਾਂ ਦੇ ਕਤਲ ਕਰ ਕਰਕੇ ਉਸ ਤੋਂ ਬਾਅਦ ਵਾਪਸ ਲੈ ਲਏ ਤੇ ਅਸੀਂ ਤਾਂ ਬਿਲਕੁਲ ਵੀ ਨਹੀਂ ਹੈ। ਹਾਂ, ਉਹਦੀ ਇੱਕ ਚਾਲ ਜ਼ਰੂਰ ਹੈ ਕਿ ਉਹ ਆਪਣੇ ਆਪ ਨੂੰ ਪ੍ਰੋ ਪੰਜਾਬੀ ਪ੍ਰੋ ਸਿੱਖ ਦਿਖਾਉਣਾ ਚਾਹੁੰਦਾ ਹੈ ਪੇਂਡੂ ਭਾਸ਼ਾ 'ਚ। ਕਿ ਤਾਂ ਉਹ ਅਗਲਾ 'ਚ ਕਹਿ ਰਿਹਾ ਸੀਗਾ ਕਿ ਭਾਈ ਸਾਡਾ ਪ੍ਰੋਪੇਗੈਂਡਾ ਨਹੀਂ ਚੱਲਿਆ, ਅਸੀਂ ਜ਼ੋਰ ਤਾਂ ਬਹੁਤ ਲਾਇਆ ਪਰ ਜਿੱਤ ਅਸਲ 'ਚ ਹੱਕ ਸੱਚ ਦੀ ਹੋਈ। ਸਾਰੇ ਹੀ ਮਤਲਬ ਜਿਹੜੇ ਆ ਇਹ ਕਹਿ ਸਕਦੇ ਕਿ ਮੋਦੀ ਨੇ ਆਪਣੀ ਟੀਮ ਨੂੰ ਵੀ ਜਿਹੜਾ ਆ ਕਿਤੇ ਨਾ ਕਿਤੇ ਉਹ ਨਿਰਾਸ਼ ਕਰਤਾ ਆ, ਉਹਨਾਂ ਦੀ ਨਿਰਾਸ਼ਾ ਝਲਕ ਵੀ ਰਹੀ ਆ। ਤਾਂ ਇਹ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜੇ ਗੋਦੀ 'ਚ ਬਹਿਣ ਵਾਲੇ ਲੋਕ ਹੁੰਦੇ ਉਹਨਾਂ ਦੇ ਗਲ 'ਚ ਤਾਂ ਗੁੱਠਾ ਆਣਾ ਹੀ ਹੁੰਦਾ ਹੈ। ਕਦੇ ਲੋਕ ਦੇ ਦਿੰਦੇ ਨੇ ਉਹਨਾਂ ਦੇ ਗਲ 'ਚ ਗੁੱਠਾ, ਕਦੇ ਉਹ ਆਪ ਹੁਕਮਰਾਨ ਦੇ ਦਿੰਦਾ ਹੈ। ਉਹ ਆਪਣੇ ਹੋਂਦ ਨੂੰ ਜਿੰਦਾ ਰੱਖਿਆ, ਮਤਲਬ ਉਹਨਾਂ ਇੰਨੇ ਲੰਬੇ ਸੰਘਰਸ਼ੀ 100 ਸਾਲ ਬੁੱਢਾ ਦਲ ਜੰਗਲਾਂ 'ਚ ਰਿਹਾ ਹੈ। ਉਹਨਾਂ ਨੂੰ ਤਾਂ ਇਹ ਤਾਂ 21 ਸਾਲ ਦੀ ਗੱਲ ਹੈ, 5 ਸਾਲ ਹੋਰ ਲੜਾਈ ਲੜ ਲਓ ਇਸ ਕੌਮ ਨਾਲ, ਇਹ ਤਾਂ ਜਿੱਤੂਗੀ। ਇਹਦਾ ਇਤਿਹਾਸ ਬੋਲਦਾ ਹੈ। ਹਰਿਆਣੇ ਦੇ ਜਿਹੜੇ ਪਿੰਡ ਹੈਗੇ ਉਹਨਾਂ ਤੇ ਦੇਖੋਗੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਜ਼ਰੂਰ ਹੀ ਮਿਲੂਗੀ ਆਪ ਜੀ, ਜ਼ਰੂਰ ਤੋਂ ਜ਼ਰੂਰ ਹੀ ਮਿਲੂਗੀ, ਭਾਵੇਂ ਕਿਸੇ ਦੂਜੇ ਦੇਵੀ ਦੇਵਤੇ ਦੀ ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੀ ਜ਼ਰੂਰ ਮਿਲੂਗੀ। ਤੇ ਇਹ ਪੂਰੀ ਜਿਹੜੀ ਹੈ ਧਰਤੀ ਦੇਸ਼ ਪੰਜਾਬ ਦੀ, ਇਹ ਗ੍ਰੇਟਰ ਪੰਜਾਬ ਇਹਨੂੰ ਮੈਂ ਕਹਿੰਦਾ। ਫਾਰਮਰ ਲੀਡਰਸ ਨੂੰ ਆਪ ਜੀ ਦੇਖੋਗੇ ਤਾਂ ਉਹਨਾਂ ਦਾ ਸਟੇਚਰ ਵੀ ਉਹਨਾਂ ਨਹੀਂ ਹੈ, ਉਹਨਾਂ ਦੀ ਜਿਹੜੀ ਰੀਡਿੰਗ ਹੈ ਉਹ ਬਹੁਤ ਘੱਟ ਹੈਗੀ ਆ, ਉਹਨਾਂ ਨੂੰ ਸਿੱਖਣ ਦੀ ਬਹੁਤ ਲੋੜ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਗੁਰਪੁਰਬ ਦੇ ਇਸ ਦਿਹਾੜੇ ਤੇ ਕਿ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਸਰਕਾਰ ਵਾਪਸ ਲੈਣ ਜਾ ਰਹੀ ਹੈ, ਰਿਪੀਲ ਕਰਨ ਜਾ ਰਹੀ ਆ। ਤੇ ਅਗਲਾ ਜਿਹੜਾ ਇੰਡੀਅਨ ਪਾਰਲੀਮੈਂਟ ਦਾ ਸੈਸ਼ਨ ਆ ਉਸ ਵਿੱਚ ਇਸ ਸਾਰੇ ਪ੍ਰੋਸੈਸ ਨੂੰ ਪੂਰਾ ਕਰ ਲਿਆ ਜਾਵੇਗਾ। ਤੇ ਇਸ ਸੰਬੰਧੀ ਅੱਜ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ ਤੇ ਮੇਰੇ ਨਾਲ ਨੇ ਜਰਨਲਿਸਟ ਪੂਨੀਆ, ਜਿਨ੍ਹਾਂ ਨੂੰ ਕਿ ਅਰੈਸਟ ਵੀ ਕੀਤਾ ਗਿਆ ਸੀ ਇੱਥੇ ਜਦੋਂ ਜਰਨਲਿਜ਼ਮ ਕਰ ਰਹੇ ਸੀ, ਇਹ ਸਾਰੀ ਕਵਰੇਜ ਕਰ ਰਹੇ ਸੀ। ਜਦੋਂ 26 ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ ਇੱਥੇ ਵਾਪਰੀਆਂ ਨੇ ਤਾਂ ਇਹਨਾਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਸੀ ਤੇ ਉਹ ਤਸ਼ੱਦਦ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਸੀ, ਜਾਂ ਜਿਵੇਂ ਵੀ ਇੱਕ ਹਰਾਸ ਕੀਤਾ ਗਿਆ ਇੱਕ ਜਰਨਲਿਸਟ ਨੂੰ। ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਅੱਜ ਇਹ ਫੈਸਲਾ ਹੋਇਆ, ਮੋਦੀ ਸਰਕਾਰ ਨੇ ਮੰਨਿਆ ਕਿ ਉਹ ਗਲਤ ਸੀ, ਤਾਂ ਇਹਦੇ ਬਾਰੇ ਕੀ ਸੋਚਦੇ ਨੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦੇ TV 84 ਤੇ। ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਜਿਹੜਾ ਇਹ ਅੱਜ ਫੈਸਲਾ ਕੀਤਾ ਮੋਦੀ ਸਰਕਾਰ ਨੇ, ਇਹ ਬੜਾ ਮੰਨਿਆ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਬੜਾ ਜਿੱਦੀ ਪ੍ਰਧਾਨ ਮੰਤਰੀ ਆ, ਪਰ ਉਹ ਵੀ ਝੁਕ ਗਿਆ, ਉਹ ਹਾਰ ਮੰਨ ਗਿਆ। ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਉਹ ਕੋਈ ਨਾ ਰਾਜੀ ਖੁਸ਼ੀ 'ਚ ਨਹੀਂ ਮੰਨਿਆ, ਉਹਨੇ ਨਾ ਪੂਰਾ ਸਾਲ ਲਿਆ ਔਰ ਉਸ ਪੂਰੇ ਸਾਲ 'ਚ ਕਿਸਾਨਾਂ ਦੇ ਜਿਹੜੇ 800 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋਈ ਹੈ ਤੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਸਿਰ ਫੜਾਏ, ਜੇਲਾਂ ਦੇਖੀਆਂ ਤੇ ਜਿਹੜਾ ਮਤਲਬ ਇਹ ਸੰਘਰਸ਼ ਮਤਲਬ ਇਹਨਾਂ ਨੇ ਹੱਕ ਖੋਇਆ ਹੈ ਆਪਣਾ ਕਿਸਾਨਾਂ ਨੇ, ਕਿਸੇ ਨੇ ਥਾਲੀ 'ਚ ਪਾ ਕੇ ਨਹੀਂ ਦਿੱਤਾ। ਪ੍ਰਧਾਨ ਮੰਤਰੀ ਦੇ ਜਿਹੜੀ ਅੱਜ ਬੋਡੀ ਲੈਂਗੁਏਜ ਸੀ ਉਹ ਦੇਖਣ ਵਾਲੀ ਸੀ, ਉਹ ਸਾਫ਼ ਦਿਖ ਰਿਹਾ ਸੀ, ਉਹਨਾਂ ਦੇ ਚਿਹਰੇ ਤੇ ਹਾਰ ਬਿਲਕੁਲ ਸਾਫ਼ ਝਲਕ ਰਹੀ ਸੀ, ਉਹ ਦਿਖ ਰਹੀ ਸੀ ਮਜਬੂਰੀ ਕਿ ਅਗਲਿਆਂ ਨੇ ਗੋਡੇ ਲਵਾਤੇ। ਮਨਦੀਪ, ਇਹ ਵੀ ਹੁਣ ਗੱਲ ਹੁੰਦੀ ਆ ਕਿ ਅੱਜ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦਾ ਸਾਰਾ ਭਾਸ਼ਣ ਸੀ ਉਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਬੋਡੀ ਲੈਂਗੁਏਜ ਦੱਸਦੀ ਸੀ ਕਿ ਉਹ ਹਾਰ ਗਿਆ, ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਕਿਸੇ ਨੂੰ ਕ੍ਰੈਡਿਟ ਨਹੀਂ ਦਿੱਤਾ। ਮਤਲਬ ਮੋਦੀ ਨੇ ਅੱਜ ਜਿਵੇਂ ਆਪਣੀ ਪ੍ਰੈਜੈਂਟੇਸ਼ਨ ਕੀਤੀ ਆ ਜਾਂ ਜਿਵੇਂ ਇੱਕੋ ਦਮ ਆ ਕੇ ਕੀਤਾ, ਉਹ ਕਿਸੇ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ ਤੇ ਇਹ ਸ਼ੋਅ ਅਪ ਕਰਨਾ ਚਾਹੁੰਦਾ ਕਿ ਮੈਂ ਬੜਾ ਸਿੱਖਾਂ ਦੇ ਵੀ, ਜਿਵੇਂ ਗੁਰਪੁਰਬ ਨੂੰ ਖਾਸ ਕਰਕੇ ਚੁਣਿਆ ਗਿਆ ਕਿ ਮੈਂ ਸਿੱਖਾਂ ਦਾ ਬੜਾ ਹਿਤੈਸ਼ੀ ਹਾਂ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਹਿਤੈਸ਼ੀ ਦਾ ਕਿਵੇਂ ਹੋ ਗਿਆ? ਪਹਿਲਾਂ ਉਹਨੇ ਹੀ ਤਾਂ ਇਹ ਕਾਲੇ ਕਾਨੂੰਨ ਥੋਪੇ ਸੀ ਤੇ ਹੁਣ 1 ਸਾਲ ਲੋਕਾਂ ਦੇ ਕਤਲ ਕਰ ਕਰਕੇ ਉਸ ਤੋਂ ਬਾਅਦ ਵਾਪਸ ਲੈ ਲਏ, ਹਿਤੈਸ਼ੀ ਤਾਂ ਬਿਲਕੁਲ ਵੀ ਨਹੀਂ ਹੈ। ਹਾਂ, ਉਹਦੀ ਇੱਕ ਚਾਲ ਜ਼ਰੂਰ ਹੈ ਕਿ ਉਹ ਆਪਣੇ ਆਪ ਨੂੰ ਪ੍ਰੋ ਪੰਜਾਬੀ ਪ੍ਰੋ ਸਿੱਖ ਦਿਖਾਉਣਾ ਚਾਹੁੰਦਾ ਹੈ ਪਰ ਸਿੱਖ ਵੀ ਜਾਣਦੇ ਨੇ ਐਜ਼ ਏ ਕੌਮ, ਜਿਹੜੀ ਫਾਰਮਿੰਗ ਜਿਹੜੀਆਂ ਕਮਿਊਨਿਟੀਜ਼ ਨੇ ਉਹ ਵੀ ਜਾਣਦੀਆਂ ਨੇ ਕਿ ਉਹ ਕਿੰਨਾ ਹਿਤੈਸ਼ੀ ਹੈਗਾ ਕਿਆ ਨਹੀਂ ਹੈ। ਉਹਨੇ ਤਾਂ ਮਤਲਬ ਈਵਨ ਜਿਹੜੇ ਉਹਦੇ ਅਦਾਰੇ ਸੀਗੇ, ਉਹਦੀ ਗੋਦ 'ਚ ਬਹਿਣ ਵਾਲੇ, ਉਹਨਾਂ ਨੇ ਤਾਂ ਸਿੱਖਾਂ ਨੂੰ ਕਦੇ ਉਹਨਾਂ ਨੇ ਖਾਲਿਸਤਾਨੀ, ਕਦੇ ਉਹਨਾਂ ਨੂੰ ਕੁਛ ਕਿਹਾ, ਉਹਨਾਂ ਨੂੰ ਪੇਂਟ ਕੀਤਾ ਆਤੰਕਵਾਦੀ, ਟੈਰਰਿਸਟ, ਤੇ ਇਹ ਸਾਰਾ ਪੇਂਟ ਕੀਤਾ ਉਹਨਾਂ ਨੇ। ਤਾਂ ਪੂਰਾ ਜ਼ੋਰ ਲਾਇਆ, ਮਤਲਬ ਉਹ ਜੇ ਆਪਾਂ ਪੇਂਡੂ ਭਾਸ਼ਾ 'ਚ ਕਹੀਏ ਤਾਂ ਉਹ ਅਗਲਾ 'ਚ ਕਹਿ ਰਿਹਾ ਸੀਗਾ ਕਿ ਭਾਈ ਸਾਡਾ ਪ੍ਰੋਪੇਗੈਂਡਾ ਨਹੀਂ ਚੱਲਿਆ, ਅਸੀਂ ਜ਼ੋਰ ਤਾਂ ਬਹੁਤ ਲਾਇਆ ਪਰ ਜਿੱਤ ਅਸਲ 'ਚ ਹੱਕ ਸੱਚ ਦੀ ਹੋਈ।
ਜੇ ਪ੍ਰੋਪੇਗੈਂਡਾ ਮਸ਼ੀਨਰੀ ਦੀ ਗੱਲ ਕਰੀਏ, ਪ੍ਰੋਪੇਗੈਂਡਾ ਮਸ਼ੀਨਰੀ 'ਚ ਕੰਗਨਾ ਰਣੌਤ ਜਿਹੜੀ ਆ ਉਹ ਕਹਿ ਰਹੀ ਆ ਕਿ ਬੜਾ ਗਲਤ ਕਰਤਾ ਹੈ, ਬੜਾ ਗਲਤ ਡਿਸੀਜਨ ਸਰਕਾਰ ਨੇ ਲਿਆ। ਹੋਰ ਵੀ ਮੀਡੀਆ ਦਾ ਉਹ ਹਿੱਸਾ ਜਿਹੜਾ ਅੱਜ ਤੱਕ ਕਹਿੰਦਾ ਰਿਹਾ ਕਾਨੂੰਨ ਰੱਦ ਹੀ ਨਹੀਂ ਹੋਣਗੇ, ਬਹੁਤ ਸਹੀ ਕਾਨੂੰਨ ਆ। ਸਾਰੇ ਹੀ ਮਤਲਬ ਜਿਹੜੇ ਆ ਇਹ ਕਹਿ ਸਕਦੇ ਕਿ ਮੋਦੀ ਨੇ ਆਪਣੀ ਟੀਮ ਨੂੰ ਹੀ ਜਿਹੜਾ ਆ ਕਿਤੇ ਨਾ ਕਿਤੇ ਉਹ ਨਿਰਾਸ਼ ਕਰਤਾ ਆ, ਉਹਨਾਂ ਦੀ ਨਿਰਾਸ਼ਾ ਝਲਕ ਵੀ ਰਹੀ ਆ। ਤਾਂ ਇਹ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਉਹਨਾਂ ਦੇ ਜਿਹੜੇ ਗੋਦੀ 'ਚ ਬਹਿਣ ਵਾਲੇ ਲੋਕ ਹੁੰਦੇ, ਉਹਨਾਂ ਦੇ ਗਲ 'ਚ ਤਾਂ ਗੁੱਠਾ ਆਣਾ ਹੀ ਹੁੰਦਾ ਹੈ। ਕਦੇ ਲੋਕ ਦੇ ਦਿੰਦੇ ਨੇ ਉਹਨਾਂ ਦੇ ਗਲ 'ਚ ਗੁੱਠਾ, ਕਦੇ ਉਹ ਆਪ ਹੁਕਮਰਾਨ ਦੇ ਦਿੰਦਾ ਹੈ। ਕਿਉਂਕਿ ਹੁਕਮਰਾਨ ਹਾਰਨ ਤੋਂ ਬਾਅਦ ਸਭ ਤੋਂ ਪਹਿਲਾਂ ਜਿਹਦੇ ਤੇ ਅਟੈਕ ਕਰਦਾ ਉਹ ਉਹਦੇ ਟੀਮ ਤੇ ਅਟੈਕ ਕਰਦਾ। ਉਹਨੂੰ ਲੱਗਦਾ ਕਿ ਮੇਰੀ ਟੀਮ ਵਜ੍ਹਾ ਕਰਕੇ ਹੀ ਮੈਂ ਹਾਰਿਆ। ਦੇਖਿਓ ਹਾਲੇ ਜਿਹੜੇ ਉਹਦੀ ਗੋਦ 'ਚ ਜਾ ਬਹਿੰਦੇ ਸੀਗੇ, ਉਹਨਾਂ ਨਾਲ ਕੀ ਸਲੂਕ ਕਰਦਾ ਅਗਲਾ। ਤੇ ਇਹ ਤਾਂ ਮਤਲਬ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਜਿਹੜੇ ਗੋਦ 'ਚ ਬਹਿਣ ਵਾਲੇ ਹੈਗੇ ਆ, ਕਿ ਇਹ ਜਿਹੜੀ ਕੌਮ ਹੈਗੀ ਆ ਲੜਨ ਵਾਲੀ ਕੌਮ ਹੈਗੀ ਆ। ਇਹਨੇ ਮਤਲਬ ਸਾਰਾ ਕੁਝ, ਮਤਲਬ ਇਹਦਾ ਇਤਿਹਾਸ ਜੇ ਆਪ ਜੀ ਦੇਖੋਗੇ ਤੇ ਇਹਨਾਂ ਨੇ ਤਾਂ ਆਪਣੇ ਸਾਹ ਉਹ ਲੜ ਕੇ ਲਏ ਨੇ। ਮਤਲਬ ਉਹ ਆਪਣੇ ਹੋਂਦ ਨੂੰ ਜਿੰਦਾ ਰੱਖਿਆ। ਮਤਲਬ ਉਹਨਾਂ ਇੰਨੇ ਲੰਬੇ ਸੰਘਰਸ਼ੀ 100 ਸਾਲ ਬੁੱਢਾ ਦਲ ਜੰਗਲਾਂ 'ਚ ਰਿਹਾ ਹੈ। ਉਹਨਾਂ ਨੂੰ ਤਾਂ ਇਹ ਤਾਂ 21 ਸਾਲ ਦੀ ਗੱਲ ਹੈ। ਜੇ 1 ਸਾਲ ਕੀ 5 ਸਾਲ ਹੋਰ ਲੜਾਈ ਲੜ ਲਓ ਇਸ ਕੌਮ ਨਾਲ, ਇਹ ਤਾਂ ਜਿੱਤੂਗੀ। ਇਹਦਾ ਇਤਿਹਾਸ ਬੋਲਦਾ ਹੈ। ਮਨਦੀਪ, ਮੈਂ ਇਹ ਦੱਸਣਾ ਚਾਹੁੰਦਾ ਕਿ ਮਨਦੀਪ ਹਰਿਆਣੇ ਨੂੰ ਬਿਲੋਂਗ ਕਰਦੇ ਨੇ। ਵੈਸੇ ਇਹਨਾਂ ਦੀ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਆ, ਪਰ ਇਹ ਬੜੀ ਸੋਹਣੀ ਪੰਜਾਬੀ ਬੋਲਦੇ ਆ। ਪੰਜਾਬ ਯੂਨੀਵਰਸਿਟੀ 'ਚ ਤੁਸੀਂ ਪੜ੍ਹੇ ਹੋ ਤੇ ਤੁਸੀਂ ਜਿਹੜਾ ਸਿੱਖਾਂ ਦੀ ਹਿਸਟਰੀ ਦੀ ਗੱਲ ਕਰ ਰਹੇ ਹੋ, ਬੁੱਢਾ ਦਲ ਦੀ ਗੱਲ ਕਰ ਰਹੇ ਹੋ, ਤਾਂ ਇੱਥੇ ਹਰਿਆਣੇ ਦੇ ਵਿੱਚ ਵੀ ਦੇਖਣ 'ਚ ਆਇਆ ਕਿ ਜਿਹੜਾ ਇਹ ਸਾਰਾ ਸੰਘਰਸ਼ ਸੀ, ਭਾਵੇਂ ਇਸ ਦੇ ਵਿੱਚ ਹਰਿਆਣਵੀ ਜਾਟ ਵੀ ਸੀ, ਯੂਪੀ ਦੇ ਵੀ ਕਿਸਾਨ ਸੀ, ਰਾਜਸਥਾਨ ਦੇ ਵੀ ਸੀ, ਪਰ ਜਿਹੜੀ ਇੱਕ ਸਪਿਰਿਟ ਸੀ ਹਰਿਆਣਵੀ ਵੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ 'ਚ ਮਾਣ ਮਹਿਸੂਸ ਕਰ ਰਿਹਾ ਸੀ ਹਰ ਇੱਕ ਬੰਦਾ। ਉਹ ਸਿੱਖੀ ਦੀ ਜਿਹੜੀ ਸਪਿਰਿਟ ਸੀ, ਉਹ ਤੁਸੀਂ ਵੀ ਉਹਦੇ ਕਿਤੇ ਨੇੜੇ ਟੱਚ 'ਚ ਆਏ ਹੋ ਹੁਣ, ਮਤਲਬ ਹੁਣ ਸਾਰੇ ਸੰਘਰਸ਼ ਦੇ ਦੌਰਾਨ, ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਉਹਦੇ ਬਾਰੇ? ਜੀ ਦੇਖੋ, ਇਹ ਜਿਹੜੀ ਧਰਤੀ ਹੈਗੀ ਆ, ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ। ਇੱਥੇ ਤਾਂ ਮਤਲਬ ਗੁਰੂ ਨਾਨਕ ਦੇਵ ਜੀ ਦਾ ਪੂਰਾ ਆਪ ਜੀ ਅਸਰ ਦੇਖੋਗੇ। ਸਾਡੇ ਘਰਾਂ 'ਚ ਹਰਿਆਣੇ ਦੇ ਜਿਹੜੇ ਪਿੰਡ ਹੈਗੇ ਉਹਨਾਂ ਤੇ ਦੇਖੋਗੇ ਤੁਸੀਂ, ਗੁਰੂ ਨਾਨਕ ਦੇਵ ਜੀ ਦੀ ਫੋਟੋ ਜ਼ਰੂਰ ਹੀ ਮਿਲੂਗੀ ਆਪ ਜੀ, ਜ਼ਰੂਰ ਹੀ ਮਿਲੂਗੀ। ਭਾਵੇਂ ਕਿਸੇ ਦੂਜੇ ਦੇਵੀ ਦੇਵਤੇ ਦੀ ਨਾ ਹੋਵੇ, ਪਰ ਗੁਰੂ ਨਾਨਕ ਦੇਵ ਜੀ ਜ਼ਰੂਰ ਮਿਲੂਗੀ। ਤੇ ਇਹ ਪੂਰੀ ਜਿਹੜੀ ਹੈ ਧਰਤੀ ਦੇਸ਼ ਪੰਜਾਬ ਦੀ, ਇਹ ਗ੍ਰੇਟਰ ਪੰਜਾਬ ਇਹਨੂੰ ਮੈਂ ਕਹਿੰਦਾ। ਇਹਦਾ ਅਸਰ ਪੂਰਾ ਦਿੱਲੀ ਤੱਕ ਹੈਗਾ, ਉੱਥੇ ਪੂਰਾ ਅਫਗਾਨਿਸਤਾਨ ਦੇ ਲਾਗੇ ਤੱਕ ਤੁਸੀਂ ਕਹਿ ਸਕਦੇ ਹੋ। ਇਹ ਤਾਂ ਮਤਲਬ ਪੰਜਾਬ ਸੂਬੇ ਨੂੰ ਸੂਬੀ ਬਣਾਤਾ ਗਿਆ ਕੁਝ ਲੋਕਾਂ ਦੁਆਰਾ, ਪਰ ਇਹਦਾ ਅਸਰ ਤਾਂ ਅਜੇ ਵੀ ਹੈਗਾ। ਇਹ ਜਿਹੜੀ ਪੋਲੀਟੀਕਲ ਬਾਉਂਡਰੀ ਸੀ, ਇਹਨਾਂ ਨੂੰ ਚੱਕੇ ਮਾਰਿਆ ਲੋਕਾਂ ਨੇ। ਸਾਡੇ ਤਾਂ ਯਾਰ ਹੀਰ ਰਾਂਝੇ ਇੱਕੋ ਜਿਹੇ ਨੇ। ਅਸੀਂ ਵੀ ਜਿਹੜਾ ਗੁਰੂਆਂ ਦੇ ਅੱਗੇ ਆਪਣੇ ਸੀਸ ਝੁਕਾਉਂਦੇ ਹਾਂ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਹੈ, ਉਸ 'ਚ ਕਬੀਰ ਤੋਂ ਲੈ ਕੇ ਧੰਨਾ ਜਾਟ ਹੈ, ਉਹਨਾਂ ਦੀ ਵੀ ਬਾਣੀ ਹੈਗੀ ਆ, ਧੰਨਾ ਵਕਤ ਦੀ। ਤੇ ਇਹ ਸਾਰਾ ਮਤਲਬ ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਇਨਕਲੂਸਿਵ ਹੈਗਾ, ਸਾਰਿਆਂ ਨੂੰ ਜੋੜਦਾ ਹੈਗਾ। ਤੇ ਅਸੀਂ ਵੀ ਉਹਦਾ ਪਾਠ ਕਰਨ 'ਚ ਮਾਣ ਮਹਿਸੂਸ ਕਰਦੇ ਹਾਂ। ਬਿਲਕੁਲ ਮਨਦੀਪ, ਇੱਕ ਸਵਾਲ ਤੁਸੀਂ ਕੀਤੀ, ਗ੍ਰੇਟਰ ਪੰਜਾਬ ਦੀ ਗੱਲ ਕੀਤੀ ਆ। ਪੰਜਾਬ ਦੀ ਇੱਕ ਹਿਸਟੋਰੀਕਲ ਲੈਗੇਸੀ ਆ, ਪੰਜਾਬ ਦੀ ਇੱਕ ਸਪਿਰਿਟ ਆ ਜਿਹਦੇ ਨਾਲ ਉਹ ਲੜਦਾ ਆ। ਹਰ ਇੱਕ ਜੋ ਵੀ ਹਮਲਾਵਰ, ਭਾਵੇਂ ਉਹ ਦਿੱਲੀ ਤੋਂ ਹੋਵੇ, ਭਾਵੇਂ ਉਹ ਕਾਬੁਲ ਤੋਂ ਹੋਵੇ, ਹਰ ਇੱਕ ਨਾਲ ਲੜਦਾ ਆ। ਤਾਂ ਹੁਣ ਵੀ ਜਿਹੜਾ ਇਹ ਫੈਸਲਾ ਹੋਇਆ ਮੋਦੀ ਸਰਕਾਰ ਦਾ, ਇਹਦੇ 'ਚ ਵੀ ਕਿਹਾ ਜਾ ਰਿਹਾ ਕਿ ਜੀਓ ਪੋਲੀਟੀਕਲ ਇਫੈਕਟਸ ਵੀ ਬਹੁਤ ਸੀ ਕਿ ਜਿਹੜਾ ਮੋਦੀ ਸਰਕਾਰ ਨੇ ਫੈਸਲਾ ਕੀਤਾ ਆ। ਕਿਸਾਨ ਸੰਘਰਸ਼ ਤਾਂ ਇੱਕ ਵੱਡੀ ਗੱਲ ਹੈ ਸੀ, ਉਹਦਾ ਸਾਰੀ ਦੁਨੀਆ ਦੇਖ ਰਹੀ ਸੀ, ਪਰ ਇੰਡੀਆ ਦੇ ਬੋਰਡਰਸ ਦੇ ਉੱਤੇ ਜਿਹੋ ਜੀ ਸਿਚੁਏਸ਼ਨ ਆ ਕਿ ਉਹਦਾ ਵੀ ਕਿਤੇ ਨਾ ਕਿਤੇ ਇਫੈਕਟ ਰਿਹਾ। ਕਿਉਂਕਿ ਹਰਿਆਣੇ ਦੇ ਤੇ ਪੰਜਾਬ ਦੀ ਵੱਡਾ ਹਿੱਸਾ ਜਿਹੜਾ ਆ ਉਹ ਆਰਮੀ ਦਾ ਹਿੱਸਾ ਆ, ਜਿਹੜਾ ਬਿਨਾਂ ਮੋਰਾਲ ਤੋਂ ਕਦੇ ਵੀ ਨਹੀਂ ਲੜ ਸਕਦਾ। ਤਾਂ ਤੁਹਾਨੂੰ ਲੱਗਦਾ ਕਿ ਉਹ ਵੀ ਗੱਲਾਂ ਕੰਸੀਡਰ ਕੀਤੀਆਂ ਗਈਆਂ ਇਸ ਡਿਸੀਜਨ ਦੇ ਵਿੱਚ? ਜੀ, ਜੇ ਜੀਓ ਪੋਲੀਟਿਕਸ ਦੀ ਗੱਲ ਆਪਾਂ ਕਰੀਏ ਤਾਂ ਜਿਹੜੀ ਸਾਊਥ ਏਸ਼ੀਆ ਦੀ ਜਿਹੜੀ ਪੋਲੀਟਿਕਸ ਹੈਗੀ ਆ, ਉਹਦੇ 'ਚ ਜਿਹੜੇ ਫਾਰਮਰਸ ਨੇ, ਚਾਹੇ ਉਹ ਕਿਸੇ ਵੀ ਖਿੱਤੇ ਦੇ ਹੋਣ, ਉਹ ਬਹੁਤ ਇੰਪੋਰਟੈਂਸ ਰੱਖਦੇ ਨੇ, ਅਹਿਮੀਅਤ ਰੱਖਦੇ ਨੇ। ਉਹ ਇੰਨੀ ਅਹਿਮੀਅਤ ਰੱਖਦੇ ਨੇ, ਉਹਨਾਂ ਦੀ ਜਿਹੜੀ ਪਿੰਡਾਂ ਦੀ ਇਕਨੋਮਿਕਸ ਤੋਂ ਲੈ ਕੇ ਪੋਲੀਟਿਕਸ ਤੱਕ ਸਾਰੀ ਫਾਰਮਰਸ ਚਲਾਉਂਦੇ ਨੇ। ਜੇ ਉਹ ਇੱਕ ਵਾਰ ਮਤਲਬ ਈਵਨ ਜੇ ਫਾਰਮਰਸ ਆਪਣੇ ਰਿਸੋਰਸਿਸ ਨੂੰ ਚੋਕ ਕਰ ਦਈਏ ਤਾਂ ਸਰਕਾਰਾਂ ਤੋਂ ਲੈ ਕੇ ਵੱਡੇ ਜਿਹੜੇ ਆਪਣੇ ਆਪ ਨੂੰ ਖੱਬੀ ਖਾ ਕਹਿੰਦੇ, ਉਹਨਾਂ ਦੀ ਵੀ ਸਾਹ ਰੁਕ ਜਾਂਦੀ ਹੈ। ਤੇ ਜਿਹੜੇ ਬਾਰਡਰਾਂ ਤੇ ਰਾਖੇ ਕਰਦੇ ਨੇ ਜਿਹੜੇ ਆਪਣੇ ਫੌਜੀ ਭਰਾ ਨੇ, ਉਹ ਸਾਰੇ ਇਹਨਾਂ ਕਿਸਾਨ ਕੌਮਾਂ ਦੇ ਹੀ ਬੱਚੇ ਨੇ। ਤੇ ਇਹ ਤਾਂ ਹੈਗਾ ਸਾਊਥ ਏਸ਼ੀਆ ਦੀ ਜਿਹੜੀ ਪੋਲੀਟਿਕਸ 'ਚ, ਜਿਹੜਾ ਫਾਰਮਰ ਆਪਣੇ ਆਪ ਆਪਣੀ ਐਜ਼ ਏ ਆਈਡੈਂਟਿਟੀ, ਜਿਹੜਾ ਕਿ 90s ਤੋਂ ਬਾਅਦ ਖਤਮ ਹੋ ਗਿਆ ਸੀਗਾ, ਦੁਬਾਰਾ ਆਪਣੇ ਆਪ ਨੂੰ ਉਹਨੇ ਵੱਡਾ ਜਿਹੜੀ ਸ਼ੇਪ ਹੈ ਉਹ ਲੈ ਕੇ ਆਇਆ ਹੈ ਤੇ ਉਹਨੇ ਦਿਖਾਇਆ ਕਿ ਇਸ ਮੈਦਾਨ ਦਾ ਅਸਲ ਖਿਲਾੜੀ ਮੈਂ ਹੀ ਹਾਂ। ਬਿਲਕੁਲ ਆਖਰੀ ਸਵਾਲ ਆ ਕਿ ਜਿਹੜਾ ਤੁਸੀਂ ਸਾਰੀ ਮੂਵਮੈਂਟ ਦੇ ਨਾਲ ਜੁੜੇ ਰਹੇ ਹੋ, ਤੁਸੀਂ ਕ੍ਰਿਟਿਕ ਵੀ ਰਹੇ ਹੋ ਵੱਡਾ ਫਾਰਮਰ ਲੀਡਰਸ ਦੇ,
ਤੁਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜੇ ਕੁਝ ਗਲਤ ਸਟੈਪਸ ਹੁੰਦੇ ਸੀ ਤੁਸੀਂ ਉਹਨਾਂ ਨੂੰ ਕੁਐਸਚਨ ਵੀ ਕਰਦੇ ਰਹੇ ਹੋ, ਮੂਵਮੈਂਟ ਨੂੰ ਤੁਸੀਂ ਸਟਰੋਂਗ ਵੀ ਕਰਦੇ ਰਹੇ ਹੋ। ਤਾਂ ਇੱਕ ਐਜ਼ ਅ ਆਬਜ਼ਰਵਰ ਵੀ ਜਿਹੜਾ ਅੱਜ ਇਹ ਡਿਸੀਜਨ ਹੋਇਆ, ਇਸ ਤੋਂ ਬਾਅਦ ਜਿਹੜੀ ਤੁਸੀਂ ਕਿਹਾ ਵੀ ਫਾਰਮਰ ਆਈਡੈਂਟੀਟੀ ਹੈ, ਜਿਹੜੀ ਕਿਸਾਨ ਯੂਨੀਅਨ ਦੀ ਆਈਡੈਂਟੀਟੀ ਆ, ਉਹ ਇੱਕ ਵੱਡੀ ਪੋਲੀਟੀਕਲ ਧਿਰ ਬਣ ਕੇ ਸਾਹਮਣੇ ਆਈ ਆ। ਤਾਂ ਜਿਹੜਾ ਫਾਰਮਰ ਲੀਡਰਸ ਜਿਵੇਂ ਦਾ ਉਹਨਾਂ ਦਾ ਬਿਹੇਵੀਅਰ ਸਾਰੇ 'ਚ ਰਿਹਾ, ਜਦੋਂ ਤੁਸੀਂ ਇਹਨੂੰ ਸਾਰਿਆਂ ਨੂੰ ਦੇਖਦੇ ਆ ਤਾਂ ਤੁਸੀਂ ਫਿਊਚਰ ਬਾਰੇ ਕੋਈ ਪ੍ਰੈਡਿਕਸ਼ਨ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਹੋ ਜਿਹਾ ਤੁਹਾਨੂੰ ਇੱਕ ਅਨੁਮਾਨ ਜਾਂ ਆਸ ਲੱਗ ਰਹੀ ਆ ਕਿ ਪੋਲੀਟਿਕਸ ਪੰਜਾਬ ਤੇ ਹਰਿਆਣੇ ਦੀ 'ਚ ਕੀ ਸ਼ਿਫਟ ਆ ਸਕਦਾ ਬੇਸਿਕਲੀ ਜੇ ਆਪਾਂ ਫਾਰਮਰ ਲੀਡਰਸ ਨੂੰ ਸੈਂਟਰ 'ਚ ਰੱਖੀਏ? ਦੇਖੋ, ਜੇ ਕੱਲੇ ਫਾਰਮਰ ਆਈਡੈਂਟੀਟੀ ਦੀ ਗੱਲ ਕਰੀਏ ਤਾਂ ਉਹਨੇ ਰਾਈਜ਼ ਕੀਤਾ ਹੈ, ਪਰ ਜੇ ਫਾਰਮਰ ਲੀਡਰਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਉਹ ਇੰਨੇ ਮੈਚੁਰ ਨਹੀਂ ਹੈਗੇ ਆ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਤੇ ਬਤੌਰ ਫਾਰਮਰ ਐਜ਼ ਏ ਆਈਡੈਂਟੀਟੀ, ਪੋਲੀਟੀਕਲ ਆਈਡੈਂਟੀਟੀ ਬਹੁਤ ਵੱਡੀ ਬਣ ਕੇ ਉਭਰੀ ਹੈ। ਉਹ ਇੰਨੀ ਵੱਡੀ ਬਣ ਕੇ ਉਭਰੀ ਹੈ ਕਿ ਉਹਦੇ ਅੱਗੇ ਸਲਾਮ ਨਮਸਤੇ ਦੁਆ ਕੀਤੇ ਬਿਨਾ, ਉਹਦੀ ਸਿਫਤ ਕੀਤੇ ਬਿਨਾ ਕੰਮ ਚੱਲੂਗਾ ਨਹੀਂ। ਪਰ ਫਾਰਮਰ ਲੀਡਰਸ ਨੂੰ ਆਪ ਜੀ ਦੇਖੋਗੇ ਤਾਂ ਉਹਨਾਂ ਦਾ ਸਟੇਚਰ ਵੀ ਉਹਨਾਂ ਨਹੀਂ ਹੈ, ਉਹਨਾਂ ਦੀ ਜਿਹੜੀ ਰੀਡਿੰਗ ਹੈ ਉਹ ਬਹੁਤ ਘੱਟ ਹੈਗੀ ਆ, ਉਹਨਾਂ ਨੂੰ ਸਿੱਖਣ ਦੀ ਬਹੁਤ ਲੋੜ ਹੈਗੀ ਆ। ਪਰ ਮਤਲਬ ਮੈਨੂੰ ਲੱਗਦਾ ਕਿ ਉਹ ਜਿਹੜੀ ਇਲੈਕਟੋਰਲ ਪੋਲੀਟੀਕਲ ਨਰਸਰੀ ਹੈ ਉਹਦੇ 'ਚ ਹਜੇ ਇੰਨੇ ਫਿੱਟ ਨਹੀਂ ਬੈਠਣਗੇ। ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਇਹ ਮਨਦੀਪ ਪੂਨੀਆ ਜਿਹੜੇ ਕਿ ਇੱਕ ਸੁਰਖੀਆਂ ਦੇ ਵਿੱਚ ਵੀ ਰਹੇ ਨੇ, ਹਰ ਇੱਕ ਕਿਸਾਨ ਸੰਘਰਸ਼ ਨਾਲ ਜੁੜਿਆ ਹੋਇਆ ਜਿਹੜਾ ਇਨਸਾਨ ਆ ਉਹ ਇਹਨਾਂ ਨੂੰ ਜਾਣਦਾ ਕਿ ਕਿਵੇਂ ਪੁਲਿਸ ਨੇ ਇਹਨਾਂ ਦੀ ਪੱਤਰਕਾਰੀ ਜਿਹੜੀ ਹੈ, ਕਿਉਂਕਿ ਉਹ ਗਰਾਊਂਡ ਰਿਪੋਰਟਿੰਗ ਸੀ, ਗਰਾਊਂਡ ਤੇ ਜੋ ਚੱਲ ਰਿਹਾ ਸੀ ਉਸ ਦੀ ਬੜੀ ਪੁਖਤਾ ਰਿਪੋਰਟਿੰਗ ਇਹ ਕਰ ਰਹੇ ਸੀ। ਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਵਿਊ ਪੁਆਇੰਟ ਆਏ ਸਾਰੇ ਜੋ ਅਪਡੇਟ ਅੱਜ ਦੀ ਆਈ ਆ ਉਹਦੇ ਬਾਰੇ ਤੁਹਾਡੇ ਨਾਲ ਸਾਂਝਾ ਕੀਤਾ। ਤੇ TV 84 ਦੇਖ ਰਹੇ ਸਮੂਹ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।